ਵੇਖਣ ਵਾਲੇ ਸਾਰੇ ਦੋਸਤਾਂ ਨੂੰ ਜੀ ਇੱਕ ਵਾਰੀ ਫੇਰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ, ਨਮਸਤੇ ਤੇ ਬਾਕੀਆਂ ਨੂੰ ਆਦਾਬ ਤੇ ਉਸ ਤੋਂ ਅੱਗੇ ਫਿਰ ਰਿਗਾਰਡਸ। ਦੋਸਤੋ मैं ਹੁਣੇ ਹੀ ਲਾਹੌਰ ਤੋਂ ਅਜੇ ਮੈਨੂੰ ਕੋਈ 10 ਮਿੰਟ ਹੋਏ मैं ਪਿੰਡ ਪਹੁੰਚਾ। ਔਰ मैं ਜਦੋਂ ਵੀ ਪਿੰਡ ਪਹੁੰਚਾ ਸਭ ਤੋਂ ਪਹਿਲੇ मैं ਆਉਂਦਾ ਉਹਨਾਂ ਫਸਲਾਂ ਦੇ ਵਿੱਚ, ਔਰ ਫਸਲਾਂ ਦੇ ਸਭ ਤੋਂ ਪਹਿਲੇ ਜਿਹੜਾ ਇਸ ਟਾਈਮ ਮੈਂ ਖੜਾ ਹਾਂ ਉਹ ਮੈਨੂੰ ਨਜ਼ਰ ਆਏ ਸਰਸੋਂ ਦੇ ਫੁੱਲ। ਸਰਸੋਂ ਦੇ ਫੁੱਲ ਉਹੀ ਹਨ ਜਿਨ੍ਹਾਂ ਤੋਂ ਇੱਕ ਤਾਂ ਚਾਰਾ ਬਣਦਾ, ਫਿਰ ਇਹ ਜਦੋਂ ਅੱਗੇ ਪੱਕ ਜਾਂਦੇ ਨੇ ਤੇ ਇਹਨਾਂ ਤੋਂ ਮਸਟਰਡ ਆਇਲ ਬਣਦਾ, ਔਰ ਤੀਸਰੀ ਚੀਜ਼ ਸਭ ਤੋਂ ਪਹਿਲੇ ਇਹਨਾਂ ਤੋਂ ਜਿਹੜਾ ਅਸੀਂ ਸਾਗ ਸਾਰੇ ਪੰਜਾਬੀ ਬੜੇ ਸ਼ੌਕ ਨਾਲ ਖਾਂਦੇ ਹਾਂ ਉਹ ਬਣਦਾ। ਔਰ ਇਹ ਹੈ ਗਰੀਨਰੀ ਸਬਜ਼ਾ ਚਾਰ ਚਫੇਰੇ ਦੀ ਪੇਂਡੂ ਲਾਈਫ, ਉਹ ਪੇਂਡੂ ਲਾਈਫ ਜਿਸ 'ਤੇ ਮੈਂ ਹਮੇਸ਼ਾ ਫਖਰ ਕਰਦਾ ਹੁੰਦਾ ਕਿ ਇਹੀ ਰੀਅਲ ਲਾਈਫ ਹੈ, ਇਹੀ ਹਕੀਕੀ ਜਿਹੜਾ ਜ਼ਿੰਦਗੀ ਦਾ ਹੁਸਨ ਹੈ। ਸ਼ਹਿਰਾਂ ਦੇ ਹਾਲਸ ਦੇ ਵਿੱਚ ਤੁਸੀਂ ਦੇਖਦੇ ਰਹਿੰਦੇ ਹੋ ਮੇਰੀਆਂ ਤਕਰੀਬਨ ਸਾਰੀਆਂ ਚੀਜ਼ਾਂ, ਲੇਕਿਨ ਅਗਰ ਮੇਰੀ ਕੋਈ ਰੂਹ ਜਿੱਥੇ ਖਿੜਦੀ ਹੈ, ਜਿੱਥੇ ਸਾਰਾ ਕੁਝ ਹੁੰਦਾ ਹੈ, ਤਾਂ ਉਹ ਆਪਣੇ ਪਿੰਡ 'ਚ ਆ ਕੇ ਖਿੜਦੀ ਹੈ। ਇਹ ਦੇਖੋ ਜੀ ਇੱਥੇ ਕੋਈ ਬੱਕਰੀਆਂ ਵੀ ਜਵਾਨਾਂ ਨੇ ਛੱਡੀਆਂ ਹੋਈਆਂ, ਔਰ ਇਹ ਵੀ ਮੈਂ ਦੱਸਣਾ ਚਾਹਾਂ ਕਿ ਜਿਹੜੇ ਜਵਾਨ ਖੜੇ ਹਨ ਇਹਨਾਂ ਨੇ ਆਪਣਾ YouTube 'ਤੇ ਇੱਕ ਚੈਨਲ ਵੀ ਇਹਨਾਂ ਦਾ ਹੈ ਜੀ। ਉੱਥੇ ਤੁਹਾਨੂੰ ਜਿਹੜੀਆਂ ਪਿੰਡ ਦੀਆਂ ਪਿਓਰ ਪੇਂਡੂ ਲਾਈਫ ਹੈ ਉਹਦੀ ਤੁਹਾਨੂੰ ਵੀਡੀਓਜ਼ ਵੀ ਮਿਲਦੀਆਂ ਰਹਿਣਗੀਆਂ, ਔਰ ਬਹੁਤ ਅੱਛੇ ਯੂਟਿਊਬਰ ਹਨ ਔਰ ਇਹਨਾਂ ਨੂੰ ਵੀਡੀਓ ਬਣਾਉਣ ਦਾ ਇੱਕ ਆਪਣਾ ਢੰਗ ਹੈ। ਔਰ ਇਸ ਏਰੀਏ ਦੇ ਵਿੱਚ ਜਿਹੜੀਆਂ ਕੋਈ ਹਿਸਟੋਰੀਕਲ ਪਲੇਸਿਸ ਹਨ ਉਹ ਸਾਡੇ ਸਾਹਮਣੇ ਉਹ ਬਿਲਕੁਲ ਲਿਆਂਦੇ ਰਹਿੰਦੇ ਨੇ। ਬਾਕੀ ਜਿਹੜੀ ਜ਼ਿੰਦਗੀ ਆਮ ਉਹ ਵੀ ਲਾਉਂਦੇ ਰਹਿੰਦੇ ਨੇ। ਜਿਵੇਂ ਇਸ ਟਾਈਮ ਇਹ ਹੁਣ ਬੱਕਰਾ ਹੈ, ਇਹ ਮੇਰੇ ਸਾਹਮਣੇ ਆਪਣਾ ਆਪ ਸਾਰਾ ਲਿਆ ਰਹੀ ਹੈ। ਲਓ ਜੀ, ਇਹ ਤੁਸੀਂ ਮਜ਼ੀਦ ਦੇਖ ਸਕਦੇ ਹੋ ਕਿ ਇੱਕ ਹੋਰ ਇਹ ਵੀ ਬੱਕਰਾ ਜਿਹੜਾ ਇਹ ਵੀ ਚੱਲ ਰਹੀ ਹੈ ਖੁੱਲ੍ਹੀ ਫਿਜ਼ਾ ਦੇ ਵਿੱਚ, ਖੁੱਲ੍ਹੇ ਖੇਤਾਂ ਦੇ ਵਿੱਚ। ਔਰ ਲੱਗਦਾ ਹੈ ਕਿ ਇਹਨਾਂ ਨੇ ਬਹੁਤ ਪਿਆਰ ਕਰਦੇ ਨੇ ਦੋਨੋਂ, ਜਿਹੜਾ ਬਿਲਕੁਲ ਖੇਡਣ ਨੂੰ ਅੱਗੇ ਵੱਧ ਆਉਂਦੇ ਨੇ। ਸ਼ਾਇਦ ਪੇਟ ਭਰ ਗਿਆ ਇਹਨਾਂ ਦਾ, ਜਾਣ ਨੂੰ ਤਿਆਰੀ ਕਰਦੇ ਨੇ ਘਰ ਦੀ, ਔਰ ਅਜੇ ਉਹ ਲਿਜਾਣਾ ਨਹੀਂ ਚਾਹੁੰਦੇ। अस्सलाम वालेकुम जी। ਇਹ ਹਨ ਜੀ ਸਲੀਮ ਵੱਟੂ ਸਾਹਿਬ, ਤੇ ਖਾਲੀ ਹੱਥ ਸਲਾਮ ਹੀ ਲੈ ਲਵਾਂਗੇ। ਇਹ ਵਸੀਮ ਵੱਟੂ ਸਾਹਿਬ ਹਨ ਜੀ। ਤੇ ਕੀ ਨਾਮ ਹੈ ਜੀ ਤੁਹਾਡਾ ਜਿਹੜਾ ਚੈਨਲ ਹੈ? ਵਿਲੇਜ ਰੀਅਲ ਲਾਈਫ, ਰੀਅਲ ਵਿਲੇਜ ਲਾਈਫ, ਕਿ ਜਿਹੜੀ ਪਿੰਡ ਦੀ ਹੈ ਅਸਲ ਜ਼ਿੰਦਗੀ, ਅਸਲ ਹੈ ਜ਼ਿੰਦਗੀ। ਤੇ ਮੈਂ ਦੇਖਦਾ ਰਹਿੰਦਾ ਉਹਨਾਂ ਜੀ, ਲਾਹੌਰ ਪਹੁੰਚ ਕੇ ਵੀ ਮੈਂ ਆਪਣਾ ਪਿੰਡ ਤੁਸੀਂ ਮੈਨੂੰ ਦਿਖਾਉਂਦੇ ਰਹਿੰਦੇ ਹੋ, ਬੜਾ ਚੰਗਾ ਲੱਗਦਾ ਰਹਿੰਦਾ। ਔਰ ਪੰਜਾਬੀ ਪ੍ਰਚਾਰ ਦੇ ਨਾਲ ਨਾਲ ਇਹ ਵੀ ਖੁਸ਼ੀ ਹੁੰਦੀ ਕਿ ਤੁਹਾਡੇ ਜਿਹੇ ਜਵਾਨ ਹੁਣ ਆਪਣਾ ਜਿਹੜਾ ਪਿੰਡ ਦੀ ਅਸਲ ਰਹਿਤਲ ਹੈ, ਆਪਣਾ ਕਲਚਰ ਹੈ, ਉਹਦੇ ਨਾਲ ਜੁੜੇ ਹੋ ਔਰ ਉਹ ਦਿਖਾਉਂਦੇ ਰਹਿੰਦੇ ਹੋ ਜੀ। ਅਸੀਂ ਤੁਹਾਨੂੰ ਹਰ ਅੱਛੀ ਤੋਂ ਅੱਛੀ ਪਿੰਡ ਦੀ ਵੀਡੀਓ ਅਪਲੋਡ ਕਰੀਏ, ਤੁਹਾਨੂੰ ਵਿਖਾ ਦਈਏ ਪਿੰਡ ਦੀ ਰੀਅਲ ਜਿਹੜੀ ਲਾਈਫ ਹੈ ਉਹ ਤੁਹਾਨੂੰ ਅਸੀਂ ਵਿਖਾ ਦਈਏ। ਹੋਰ ਜਿਹੜੇ ਮਤਲਬ ਇੱਥੇ ਵਰਕ ਕਰਦੇ ਹਨ, ਰੂਟੀਨ ਵਰਕ ਜਿਹੜੇ ਡੇਲੀ ਵਰਕ ਕੰਮ ਹੁੰਦੇ ਨੇ, ਤੁਹਾਨੂੰ ਅਸੀਂ ਉਹ ਵਿਖਾਣੇ। ਹੋਰ ਜਾਨਵਰਾਂ ਦੇ ਮੁਤਲਿਕ ਅੱਛੇ ਜਾਨਵਰ ਵਿਖਾਣੇ ਹੈ। ਹੋਰ ਮਤਲਬ ਹੈ ਕਿਹੜੀ ਹਿਸਟੋਰੀਕਲ ਬਿਲਡਿੰਗਾਂ ਹੁੰਦੀਆਂ ਨੇ, ਤੁਹਾਨੂੰ ਅਸੀਂ ਉਹ ਵੀ ਚੀਜ਼ਾਂ ਵਿਖਾਉਂਦੇ ਰਹਿੰਦੇ ਹਾਂ। ਬਿਲਕੁਲ ਸਹੀ ਦੱਸ ਰਹੇ ਵਸੀਮ ਵੱਟੂ ਸਾਹਿਬ ਕਿ ਸ਼ਹਿਰਾਂ ਨੂੰ ਦਿਖਾਉਣ ਵਾਸਤੇ ਤੇ ਦਰਜਨਾਂ ਚੈਨਲ, ਸੈਂਕੜਾ ਚੈਨਲ, ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਕੋਈ ਛੋਟੀ ਜਿਹੀ ਚੀਜ਼ ਹੋ ਜਾਵੇ, ਈਵਨ ਕੋਈ ਰਕਸ਼ਾ ਯੂਨੀਅਨ ਹੜਤਾਲ ਕਰ ਦੇਵੇ ਤੇ ਸਾਰੇ ਚੈਨਲ ਸ਼ੂ ਸ਼ਾਂ ਸ਼ੀ ਸ਼ਾਂ ਕਰਕੇ ਉੱਥੇ ਨਾ ਤੁਹਾਨੂੰ ਹੈਡਲਾਈਨਸ ਦੇ ਰਹੇ ਹੁੰਦੇ ਨੇ। ਤੁਸੀਂ ਕਹਿੰਦੇ ਹੋ ਕਿ ਪਤਾ ਨਹੀਂ ਅੱਜ ਕੀ ਹੋ ਗਿਆ। ਅੱਗੇ ਪਤਾ ਚੱਲਦਾ ਜੀ ਇੱਕ ਰਕਸ਼ਾ ਡਰਾਈਵਰ ਦੀ ਨਾ ਇੱਕ ਟ੍ਰੈਫਿਕ ਸਰਜੈਂਟ ਨਾਲ ਲੜਾਈ ਹੋ ਗਈ ਸੀ, ਤੇ ਇਹ ਸਾਰਾ ਮੀਡੀਆ ਜੀ ਉਹਦੇ 'ਤੇ ਫੋਕਸ ਕਰ ਰਹੀ ਹੈ। ਔਰ ਇਹਨਾਂ 'ਤੇ ਕੋਈ ਨਹੀਂ, ਪਿੰਡਾਂ 'ਤੇ ਕੋਈ ਨਹੀਂ ਫੋਕਸ ਕਰਦਾ। ਪਿੰਡਾਂ ਦੀ ਜ਼ਰਾਅਤ 'ਤੇ ਅੱਜ ਤੱਕ ਨਹੀਂ ਫੋਕਸ ਕੀਤਾ ਗਿਆ ਕਿ ਜ਼ਰਾਅਤ ਦੇ ਕੀ ਮਸਲੇ ਨੇ। ਖਾਸ ਚੀਜ਼ਾਂ ਹੁੰਦੀਆਂ ਜੀ, ਇਹ ਬਹੁਤ ਖੂਬਸੂਰਤ ਨੇਚਰਲੀ ਚੀਜ਼ਾਂ ਹਨ, ਇਨਸਾਨ ਨੂੰ ਬਹੁਤ ਬੰਦਾ ਲਾਈਕ ਕਰਦਾ ਹੈ, ਪਸੰਦ ਕਰਦਾ ਇਹਨਾਂ ਚੀਜ਼ਾਂ। ਔਰ ਬਿਲਕੁਲ ਇਹ ਵਸੀਮ ਸਾਹਿਬ ਮੇਰੇ ਅਕਸਰ ਦੋਸਤ ਨੇ, ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰਨੇ ਆ ਪਿੰਡਾਂ ਦੀ ਤੇ ਸਾਰਾ ਕੁਝ ਹੁੰਦੇ ਨੇ, ਤਾਂ ਉਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਜਦੋਂ ਪੰਜਾਬੀ ਕਲਚਰ ਦੀ ਗੱਲ ਕਰਦੇ ਹੋ ਤੇ ਪੰਜਾਬੀ ਕਲਚਰ ਦੇ ਵਿੱਚ ਪਿੰਡਾਂ ਵੱਲ ਕਿਉਂ ਨਿਕਲ ਜਾਂਦੇ ਹੋ? ਤੇ ਮੇਰਾ ਉਹਨਾਂ ਨੂੰ ਉਹੀ ਜਵਾਬ ਹੁੰਦਾ ਹੈ ਕਿ ਜਿਹੜੀ ਸ਼ਹਿਰੀ ਲਾਈਫ ਹੈ ਉਹ ਪੋਲੂਟਡ ਹੋ ਚੁੱਕੀ ਹੈ। ਉਹ ਤਾਂ ਰੀਅਲ ਕਲਚਰ ਪੰਜਾਬ ਦਾ ਰਿਹਾ ਹੀ ਨਹੀਂ। ਪੰਜਾਬ ਦਾ ਅਜੇ ਵੀ ਜਿਵੇਂ ਮਰਦਾ ਪਿਆ, ਜੋ ਹੁੰਦਾ ਪਿਆ, ਜੋ ਹੈ ਉਹ ਕਲਚਰ ਅਜੇ ਕੋਈ ਜ਼ਿੰਦਾ ਹੈ। ਤੁਹਾਨੂੰ ਉਹ ਜਿਹੜੀ ਅਸਲ ਲਾਈਫ ਹੈ ਉਹ ਕੋਈ ਨਜ਼ਰ ਆ ਜਾਏਗੀ। ਵੈਸੇ ਤਾਂ ਹੁਣ ਸਾਡਾ ਪੰਜਾਬ ਹੀ ਹੈ, ਕਲਮਾ ਚੌਕ, ਉਹਦੇ ਨਾਲ ਪਲਾਜ਼ੇ, ਲਾਹੌਰ, ਇਹ ਵੀ ਸਾਡਾ ਪੰਜਾਬ ਹੈ, ਸਾਨੂੰ ਉਸ ਤੋਂ ਪ੍ਰਾਊਡ ਹੈ। ਲੇਕਿਨ ਇਹ ਵੀ ਸਾਡਾ ਪੰਜਾਬ ਹੈ, ਇਹ ਵੀ ਪੰਜਾਬ ਹੈ। ਸਾਨੂੰ ਹਰ ਰੁਖ ਤੋਂ ਆਪਣੇ ਇਸ ਦੇਸ਼ ਨੂੰ ਵੇਖਣਾ ਚਾਹੀਦਾ। ਔਰ ਤੁਸੀਂ ਵੀ ਵਿਖਾ ਰਹੇ ਹੋ ਜੀ, ਬਹੁਤ ਚੰਗਾ ਲੱਗਦਾ। ਤੁਹਾਡੀ ਵੀਡੀਓ ਪਾਉਂਦੇ ਰਿਹਾ ਕਰੋ। ਅਕਸਰ ਤੁਸੀਂ ਘੱਟ ਇੱਕ ਹਫ਼ਤੇ ਦੇ ਵਿੱਚ ਤੁਹਾਡੀਆਂ ਮੈਂ 2 ਤੋਂ 3 ਵੀਡੀਓ ਦੇਖਦਾ ਹੁੰਦਾ। ਕੋਸ਼ਿਸ਼ ਇਹੀ ਕਰੋ ਕਿ ਵੀਡੀਓਜ਼ ਜਿਹੜੀਆਂ ਉਹ ਜ਼ਿਆਦਾ ਪਾਇਆ ਕਰੋ। ਔਰ ਵੇਖਣ ਵਾਲੇ ਦੋਸਤਾਂ ਨੂੰ ਮੈਂ ਇਹੀ ਕਹਾਂਗਾ ਜੀ ਕਿ ਇਹਨਾਂ ਦਾ ਚੈਨਲ ਸਰਚ ਕਰੋ, ਔਰ ਅਗਰ ਤੁਸੀਂ ਪਿੰਡਾਂ ਦੀ ਲਾਈਫ ਦੇਖਣੀ ਹੈ ਤੇ ਇਹਦੇ 'ਤੇ ਤੁਹਾਨੂੰ ਬਹੁਤ ਕੁਛ ਮਿਲੇਗਾ। ਇੱਕ ਵਾਰੀ ਹੋਰ ਆਪਣੇ ਚੈਨਲ ਦਾ ਨਾਮ ਦੱਸੋ ਵਸੀਮ ਵੱਟੂ ਸਾਹਿਬ। ਰੀਅਲ ਵਿਲੇਜ ਲਾਈਫ, ਰੀਅਲ ਵਿਲੇਜ ਲਾਈਫ ਜੀ, ਰੀਅਲ REL, ਰੀਅਲ ਵਿਲੇਜ ਲਾਈਫ।
ਤੇ ਸੈਪਰੇਟ ਲਿਖਿਆ ਜਾਏਗਾ ਜਾਂ ਇਕੱਠਾ ਹੀ ਲਿਖਿਆ ਜਾਏਗਾ? नहीं ਸੈਪਰੇਟ अलग-अलग ਲਿਖੋਗੇ ਤਾਂ ਤੁਹਾਨੂੰ ਜੋ ਮਿਲ ਜਾਏਗਾ। ਅਜੇ ਇਹ ਸਟਾਰਟ ਹੋਇਆ ਕੋਈ 3-4 ਮਹੀਨੇ, ਲੇਕਿਨ ਇਹਦੇ ਤੇ ਕੋਈ ਤੁਹਾਨੂੰ ਕੋਈ 25 ਤੋਂ 30 ਵੀਡੀਓ ਜਿਹੜੀਆਂ ਨੇ ਉਹ ਮਿਲਣਗੀਆਂ ਔਰ ਅੱਗੇ ਮਜ਼ੀਦ ਮਿਲਦੀਆਂ ਰਹਿਣਗੀਆਂ।